ਹੁਣ ਕਿਵੇਂ ਇਹਨਾਂ ਨੇ ਜੁਡੀਸ਼ਰੀ ਦੀ ਅਸੀਂ ਗੱਲ ਇਸ ਲਈ ਕਰ ਰਹੇ ਹਾਂ ਕਿ ਲੈਜਿਸਲੇਚਰ ਨੇ ਕੀ ਕੀਤਾ ਹੈ, ਪਾਰਲੀਮੈਂਟ ਕਿਵੇਂ ਜਿਹੜੀ ਹੈ ਸਿੰਪਲ ਬਰੂਟ ਮੈਜੋਰਿਟੀ ਨਾਲ ਉਹ ਮਾਈਨੋਰਿਟੀਜ਼ ਦਾ ਅਕਲੀਅਤਾਂ ਦਾ ਘਾਣ ਕਰ ਰਹੀ ਹੈ, ਉਸ ਸਾਰੇ ਨੂੰ ਅਸੀਂ ਅਕਸਰ ਡਿਸਕਸ ਕਰਦੇ ਹਾਂ। ਕੋਈ ਨਾ ਕੋਈ ਖਬਰ ਰੋਜ਼ਾਨਾ ਹੁੰਦੀ ਹੈ, ਲੇਕਿਨ ਕਿਵੇਂ ਫਾਈਨਲ ਹੋਪ ਤਾਂ ਜੁਡੀਸ਼ਰੀ ਕੋਲ ਹੁੰਦੀ ਹੈ ਜਦੋਂ ਵੀ ਕਿਸੇ ਸਮਾਜ ਦੇ ਵਿੱਚ ਜਾਂ ਕਿਸੇ ਸਿਸਟਮ ਨੂੰ ਪਰਖਣਾ ਹੁੰਦਾ ਤੇ ਉਸ ਦਾ ਕ੍ਰਾਈਟੇਰੀਆ ਤਾਂ ਅਦਲ ਹੁੰਦਾ, ਜਸਟਿਸ, ਨਿਆਂ ਤੇ ਨਿਆਂ ਅਦਾਲਤਾਂ ਨੇ ਕਰਨਾ ਹੁੰਦਾ। ਜਦੋਂ ਨਿਆਂ ਜਾਂ ਇਨਸਾਫ ਜਾਂ ਅਦਲ ਇਸ ਦੇ ਵਿੱਚ ਖਿਆਨਤ ਹੁੰਦੀ ਹੈ, ਉਦੋਂ ਸਮਝੋ ਕਿ ਉਹ ਸਿਸਟਮ ਪੂਰੀ ਤਰ੍ਹਾਂ ਭ੍ਰਿਸ਼ਟ ਹੈ ਔਰ ਉਹ ਗਰਕਣ ਦੇ ਕਾਬਲ ਹੈ, ਔਰ ਫਿਰ ਗਰਕ ਵੀ ਹੁੰਦਾ, ਉਹਨੂੰ ਵੰਗਾਰਿਆ ਜਾਂਦਾ ਔਰ ਉਹ ਗਰਕ ਹੁੰਦਾ। ਹੁਣ ਅਸੀਂ ਰਿਪੀਟਡਲੀ ਜਿਹੜਾ ਬਿਆਨ ਕਰਦੇ ਹਾਂ, ਜੂਨ 84, ਨਵੰਬਰ 84, ਬਾਬਰੀ ਮਸਜਿਦ ਦਾ ਢਹਿਣਾ, 2002 'ਚ ਮੁਸਲਮਾਨਾਂ ਦੇ ਖਿਲਾਫ ਹਿੰਸਾ, ਔਰ ਲਗਾਤਾਰਤਾ ਨਾਲ ਅਗੇਨ ਜਿਸ ਕਿਸਮ ਦੀ ਜੁਡੀਸ਼ਰੀ ਜੇ ਸਿੱਖਾਂ ਨੂੰ 36-37 ਸਾਲ 'ਚ ਇਨਸਾਫ ਨਹੀਂ ਮਿਲਿਆ, ਫਿਰ ਅਸੀਂ ਦੇਖਦੇ ਹਾਂ ਕਿ ਇਹੀ ਨਹੀਂ ਕਿ ਬਾਬਰੀ ਮਸਜਿਦ ਦਾ ਉਹ ਸਾਰਾ ਜਿਹੜੀ ਥਾਂ ਹੈ ਉਹ ਹਿੰਦੂ ਮੰਦਿਰ ਬਣਾਉਣ ਦੇ ਲਈ ਦਿੱਤੀ ਗਈ। ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ ਉਹਨਾਂ ਨੂੰ ਕਿਵੇਂ ਬਰੀ ਕੀਤਾ ਗਿਆ। ਔਰ ਅੱਜ ਜਦੋਂ ਅਸੀਂ ਇਹ ਖਬਰ ਡਿਸਕਸ ਕਰ ਰਹੇ ਹਾਂ ਕਿ 2015 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਉਹਨਾਂ ਦੇ ਪ੍ਰੋਟੈਸਟ ਜਿੱਥੇ ਸਿੱਖ ਬੈਠੇ, ਉਹ ਕੋਟ ਕਪੂਰਾ ਹੋਏ, ਬਹਿਬਲ ਕਲਾਂ ਹੋਏ, ਉਸ ਵੇਲੇ ਦੀ ਬਾਦਲ ਸਰਕਾਰ ਦੇ ਹੁਕਮ ਥੱਲੇ DGP ਸੁਮੇਧ ਸੈਣੀ ਨੇ ਜਿਵੇਂ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ, ਬਹਿਬਲ ਕਲਾਂ ਵੀ ਔਰ ਕੋਟ ਕਪੂਰਾ ਗੋਲੀ ਕਾਂਡ ਵੀ, ਔਰ ਉਹਦੀ ਇਨਵੈਸਟੀਗੇਸ਼ਨ ਦੇ ਲਈ ਜਿਹੜੀ ਸਿੱਟ ਟੀਮ ਖਾਸ ਤੌਰ ਤੇ 2018 'ਚ ਜਿਹੜੀ ਹੈ ਕੰਸਟੀਟਿਊਟ ਕੀਤੀ ਗਈ ਪੰਜਾਬ ਦੇ IG ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਥੱਲੇ, ਜਿਹਨੂੰ IPS ਦੇ ਉਸ ਸਾਰੇ ਕਾਡਰ 'ਚ ਇੱਕ ਇਮਾਨਦਾਰ ਅਫਸਰ ਮੰਨਿਆ ਜਾਂਦਾ। ਉਹਨੇ ਬੜੀ ਇਮਾਨਦਾਰ, ਭਾਵੇਂ ਉਹ ਕੋਈ ਸਿੱਖ ਨਹੀਂ ਹੈ, ਪਰ ਮੈਂ ਸਮਝਦਾ ਵੀ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ, ਅਲਟੀਮੇਟਲੀ ਮਜ਼ਹਬ ਤਾਂ ਤੁਹਾਡਾ ਈਮਾਨ ਹੈ ਔਰ ਤੁਹਾਡੀ ਇਮਾਨਦਾਰੀ ਹੈ। ਜੇ ਤੁਸੀਂ ਇਮਾਨਦਾਰ ਨਹੀਂ, ਔਰ ਸ਼ਾਇਦ ਇਮਾਨ ਤੋਂ ਹੀ ਲਫ਼ਜ਼ ਇਮਾਨਦਾਰੀ ਨਿਕਲਦਾ ਹੈ ਕਿ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਤਾਂ ਠੱਪਾ ਤੁਸੀਂ ਜੋ ਮਰਜ਼ੀ ਲਾਇਆ ਹੋਇਆ, ਹੁਣ ਬਾਦਲ ਹੈ, ਅਮਰਿੰਦਰ ਹੈ, ਸੁਖਬੀਰ ਹੈ, ਉੱਪਰ ਤੱਕ ਬੈਠੇ ਸਿਰ ਤੇ ਪੱਗਾਂ ਨੇ ਔਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਪਰ ਇਹ ਬੇਈਮਾਨ ਨੇ। ਬੇਈਮਾਨ ਦਾ ਮਤਲਬ ਹੀ ਹੈ ਇੱਕ ਪਾਸੇ ਉਹ ਜਿਹਨੇ ਈਮਾਨ ਰੱਖਿਆ ਉਹ ਇਮਾਨਦਾਰ ਹੈ, ਇੱਕ ਪਾਸੇ ਜਿਹਨੇ ਈਮਾਨ ਦੇ ਨੂੰ ਪਿੱਠ ਕੀਤੀ ਹੋਈ ਹੈ ਉਹ ਬੇਈਮਾਨ ਹੈ। ਹੁਣ ਇਹ ਸਾਰੇ ਬੇਈਮਾਨ ਜਿਨ੍ਹਾਂ ਨੇ ਜੋ ਕਰਤੂਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਗਭਗ ਇਹ ਸਾਰੇ 2-3 ਸਾਲ ਦੀ ਮਿਹਨਤ ਤੋਂ ਬਾਅਦ ਆਪਣੀ ਰਿਪੋਰਟ, ਕਿਉਂਕਿ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਗਈ ਸਿੱਟ ਜਿਹਦੇ ਮੁਖੀ ਸਨ ਔਰ ਉਹ ਰਿਪੋਰਟ ਤਿਆਰ ਹੋਈ ਔਰ ਜ਼ਾਹਰ ਹੈ ਹਾਲਾਂਕਿ ਰਿਪੋਰਟ ਪਬਲਿਕ ਤਾਂ ਨਹੀਂ ਕੀਤੀ ਗਈ, ਪਰ ਉਹਦੇ 'ਚ ਇਹ ਸਾਹਮਣੇ ਆਇਆ ਕਿ ਭਾਈ ਉਹਨਾਂ ਨੇ ਇਸ ਦੇ ਲਈ ਬਾਦਲ ਨੂੰ, ਪਿਓ ਪੁੱਤਰ ਨੂੰ ਵੀ, ਔਰ ਸੁਮੇਧ ਸੈਣੀ ਨੂੰ, ਜਿਨ੍ਹਾਂ ਦੇ ਹੁਕਮਾਂ ਥੱਲੇ ਸਾਰਾ ਕੀਤਾ। ਹਾਲਾਂਕਿ ਇਹਦੇ 'ਚ ਕੋਈ ਇਹ ਨਹੀਂ ਹੈ ਵੀ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਕੌਣ ਹੈ, ਕਿਉਂਕਿ ਉਹ ਤਾਂ ਫਿਰ ਵੱਡੀ ਕੰਸਪੀਰੇਸੀ ਸਾਰਾ RSS ਦਾ ਨੈਟਵਰਕ ਸਾਹਮਣੇ ਆਉਂਦਾ ਹੈ। ਇਹਦਾ ਰਿਪੋਰਟ ਕਿਉਂਕਿ ਅਜੇ ਤੱਕ ਪਬਲਿਕ ਨਹੀਂ ਹੈ ਕੀ ਹੈ ਕੀ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਜਮਹੂਰੀਆਂ ਰਾਹੀਂ ਕੰਮ ਕਰਵਾਇਆ ਹੁੰਦਾ ਏਜੰਸੀਆਂ ਨੇ ਉਹ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਸੁਮੇਧ ਸੈਣੀ ਦੀ ਸੁਪਰੀਮ ਕੋਰਟ ਤੱਕ ਜਾਣ ਦੇ ਬਾਵਜੂਦ ਵੀ ਗ੍ਰਿਫਤਾਰੀ ਨਹੀਂ ਹੋਈ, ਔਰ ਹੁਣ ਜੇ ਇਸ ਰਿਪੋਰਟ ਦੇ ਥੱਲੇ ਇਹ ਦੋਸ਼ੀ ਗਰਦਾਨੇ ਜਾਂਦੇ ਜਿਹੜੇ ਕਿ ਨੇ, ਫਿਰ ਕੇਸ ਪੰਜਾਬ 'ਚ ਰਜਿਸਟਰ ਹੁੰਦੇ। ਲੇਕਿਨ ਕਿਉਂਕਿ ਇਸ ਵੇਲੇ ਅਮਰਿੰਦਰ ਵੀ RSS ਦੀ ਗੇਮ ਖੇਡ ਰਿਹਾ ਹੈ, ਬਾਦਲ ਕੇ ਤਾਂ ਖੇਡ ਹੀ ਰਹੇ ਨੇ, ਉਹ ਤਾਂ 40-50 ਸਾਲ ਉਹਨਾਂ ਦੇ ਹੀ ਸਹਿਯੋਗੀ ਰਹੇ। ਔਰ ਇਸ ਦਾ ਧਿਆਨ ਰਹੇ ਕਿ ਜਦੋਂ ਬਾਦਲਾਂ ਦੀ ਸਰਕਾਰ ਦਾ ਟੈਨਿਓਰ ਮੁੱਕਣ ਵਾਲਾ ਸੀ, ਅਸੀਂ ਗੱਲ ਕਰ ਰਹੇ ਹਾਂ 2016 ਦੇ ਵਿੱਚ, ਉਦੋਂ ਐਨ 1 ਮਹੀਨਾ ਪਹਿਲਾਂ ਬਾਦਲ ਨੇ ਜਿੰਨੇ ਕੈਪਟਨ ਅਮਰਿੰਦਰ ਦੇ ਖਿਲਾਫ ਕੇਸ ਸੀ, ਲੁਧਿਆਣਾ ਸਕੈਂਡਲ ਸੀ, ਸਕੈਮ ਲੈਂਡ ਦਾ, ਅੰਮ੍ਰਿਤਸਰ ਸੀ, ਔਰ ਉਹ ਬਿਲਕੁਲ ਪੁਖਤਾ ਸਬੂਤਾਂ ਨਾਲ ਕੇਸ ਅੱਗੇ ਵਧ ਰਹੇ ਸੀ, ਔਰ ਉਹਨੇ ਆਪਣੀਆਂ ਡਿਸਕ੍ਰਿਸ਼ਨਰੀ ਪਾਵਰਸ ਵਰਤਿਆਂ ਚੀਫ ਮਿਨਿਸਟਰ ਦੀਆਂ ਸਾਰੇ ਕੇਸ ਖਤਮ ਕਰ ਦਿੱਤੇ ਸੀ। ਔਰ ਹੁਣ ਐਨ ਕਿਉਂਕਿ 2021 ਜਿਹੜਾ ਉਹ ਚੱਲ ਰਿਹਾ, ਨੈਕਸਟ ਈਅਰ ਇਲੈਕਸ਼ਨਾਂ ਹੋਣੀਆਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਮਰਿੰਦਰ ਵੀ ਰਲਿਆ ਹੋਇਆ ਇਹਨਾਂ ਦੇ ਨਾਲ, ਏਜੰਸੀਆਂ ਅਜੀਤ ਡੋਵਲ ਐਂਡ ਉਹਨਾਂ ਦੀ ਖੇਡ ਹੈ। ਜੁਡੀਸ਼ਰੀ, ਉਹ ਜੱਜ ਕੌਣ ਹੈ, ਉਹਦਾ ਨਾਂ ਜਸਟਿਸ ਰਾਜਬੀਰ ਸਹਿਰਾਵਤ ਜਿਹੜਾ ਕਿ ਉਸ ਪੈਨਲ ਨੂੰ ਹੈੱਡ ਕਰਦਾ, ਪਰ ਇਹ ਤਾਂ ਸਾਰੇ ਮਾਫੀਆ ਨੇ, ਜੁਡੀਸ਼ੀਅਲ ਮਾਫੀਆ ਹਿੰਦੂ ਤਵੀਆਂ ਦਾ,
ਔਰ ਉਹਨਾਂ ਨੇ ਕਿਵੇਂ ਇਸ ਰਿਪੋਰਟ ਨੂੰ ਰੱਦ ਕੀਤਾ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਖਬਰ, ਕਿਉਂਕਿ ਸਾਈਮਲਟੇਨੀਅਸਲੀ ਸੀ, ਕਿ ਜੱਜ ਹੂ ਗੇਵ ਬਾਬਰੀ ਕੇਸ ਵਰਡਿਕਟ ਇਜ਼ ਅਪਾਇੰਟਡ ਅਪ ਲੋਕਾਯੁਕਤਾ। ਔਰ ਇਹ ਜਿਸ ਜੱਜ ਨੇ, ਜਿਨ੍ਹਾਂ ਨੇ ਬਾਬਰੀ ਮਸਜਿਦ ਸ਼ਹੀਦ ਕੀਤੀ ਸੀ, ਬੀਜੇਪੀ ਦੇ ਲੀਡਰ ਅਡਵਾਨੀ, ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ ਔਰ 32 ਹੋਰ ਬੰਦੇ 6 ਦਸੰਬਰ 1992 ਨੂੰ, ਜਿਸ ਜੱਜ ਨੇ ਉਹਨਾਂ ਸਾਰਿਆਂ ਨੂੰ ਫ੍ਰੀ ਕਰਤਾ ਸੀ ਕਿ ਕੋਈ ਹਾਲਾਂ ਔਨ ਕੈਮਰਾ ਰਿਕਾਰਡ ਹੈ, ਦੁਨੀਆ ਭਰ ਦਾ ਮੀਡੀਆ ਦੇਖ ਰਿਹਾ, ਸਬੂਤ ਨੇ, ਉਸ ਜੱਜ ਨੂੰ ਜਿਹੜਾ ਉਹਦਾ ਨਾਮ ਸੁਰਿੰਦਰ ਕੁਮਾਰ ਯਾਦਵ ਹੈ, ਰਿਟਾਇਰ ਹੋ ਗਿਆ ਹੁਣ, ਉਹਨੂੰ ਯੂਪੀ ਦੇ ਚੀਫ ਮਿਨਿਸਟਰ ਉਸ ਕੰਨ ਪਾਟੇ ਯੋਗੀ ਨੇ ਲੋਕਯੁਕਤਾ, ਇਹ ਉਹਨਾਂ ਦਾ ਹਾਈਐਸਟ ਜਿਹੜਾ ਅਟਾਰਨੀ ਜਨਰਲ ਦੀ ਸ਼ਾਇਦ ਟਰਮ ਹੋਏਗੀ, ਉਸ ਨੂੰ ਉਹਨਾਂ ਨੇ ਅਪਾਇੰਟ ਕੀਤਾ। ਸੋ ਇਸ ਤੋਂ ਇਹ ਜਿਹੜਾ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਕਿਸ ਲੈਵਲ ਦਾ ਇਹ ਮਾਫੀਆ ਹੈ।